ਚਾਈਨਾ ਤਾਂ ਜਦੋਂ ਆਪਣੀ ਪੋਜੀਸ਼ਨ ਨੂੰ ਅਸੈਸ ਕਰਦਾ ਹੈ ਜਾਂ ਉਹਨਾਂ ਦੇ ਜਿਹੜੇ ਐਕਸਪਰਟ ਨੇ ਕਰਦੇ ਨੇ, ਉਹ ਇੰਡੀਆ ਬਾਰੇ ਤਾਂ ਇਵੇਂ ਹੀ ਲੈਂਦੇ ਨੇ ਜਿਵੇਂ ਐਗਜ਼ਿਸਟ ਹੀ ਨਹੀਂ ਕਰਦਾ, ਕਿਉਂਕਿ ਉਹ ਸਮਝਦੇ ਹੀ ਨਹੀਂ ਕਿ ਵੀ ਉਹਨਾਂ ਦਾ ਕੋਈ ਇੰਡੀਆ ਨਾਲ ਕੰਪੀਟੀਸ਼ਨ ਹੈ। ਚਾਈਨਾ ਦੀ ਇਕੋਨਮੀ 15 ਟ੍ਰਿਲੀਅਨ ਡਾਲਰ ਦੀ ਹੈ ਜੀ, ਭਾਰਤ 2 ਟ੍ਰਿਲੀਅਨ ਡਾਲਰ ਦੇ ਆਲੇ ਦੁਆਲੇ ਜਿਹੜਾ ਸਿਰ ਖਪਾਈ ਕਰ ਰਿਹਾ, ਔਰ ਬੁਰਾ ਹਾਲ ਉਹਨਾਂ ਦਾ ਰਿਜ਼ਰਵ ਬੈਂਕ ਝੂਠ ਬੋਲ ਰਹੇ ਨੇ, ਪ੍ਰੋਪਰਟੀਆਂ ਉਹ ਜਿਹੜੀਆਂ ਸਰਕਾਰੀ ਵੇਚ ਕੇ ਆਪਣਾ ਰੋਜ਼ਾਨਾ ਖਰਚਾ ਚਲਾ ਰਹੇ ਨੇ, ਜਿਸ ਕਿਸਮ ਦਾ ਹਾਲ ਬਣਿਆ ਹੋਇਆ। ਚਾਈਨਾ ਰੀਨੇਮਸ 15 more places in Arunachal, और इंडिया की मिनिस्ट्री ऑफ एक्सटर्नल अफेयर्स ने कहा कि जी इन्वेंटेड नेम्स डजंट आल्टर स्टेट स्टेटस एज पार्ट ऑफ इंडिया। ईयर एंड के उत्ते चीन 15 ਥਾਵਾਂ ਨੂੰ अपनी मैंडरीन नेम दे के दस रहा है कि आने वाला वरा जिहड़ा है वो असीं तुहाडे तो अरुणाचल लैना है। ते मोदी उवें ही चुप है जिवें गलवान वैली तो लैके लद्दाख तक जिहड़ा हज़ारां स्क्वेयर किलोमीटर टैरीटरी चीन ने लई है ਉਹਦੇ ਬਾਰੇ ਚੁੱਪ ਸੀ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ, ਜਿਵੇਂ ਅਸੀਂ ਪਿਛਲੀ ਕੱਲ੍ਹ ਵੀ ਗੱਲ ਕੀਤੀ ਸੀਗੀ ਇੰਡੀਆ ਅਤੇ ਚੀਨ ਦੇ ਰਿਲੇਸ਼ਨਸ ਦੀ। ਮਤਲਬ ਜਦੋਂ ਇਹ ਸਾਰੇ ਸਾਲ ਦੇ ਵਿੱਚ ਵੀ ਜਿਹੜਾ ਫੋਕਸ ਹੈ ਤਾਲਿਬਾਨ ਦੇ ਉੱਥੇ ਆਉਣ ਦੇ ਨਾਲ, ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦਾ ਫੋਕਸ ਕਿਵੇਂ ਸਾਊਥ ਏਸ਼ੀਆ ਦੇ ਵਿੱਚ ਹੋਇਆ ਹੈ, ਚੀਨ ਦੇ ਨਾਲ ਜਿਹੜੀ ਚੱਲ ਰਹੀ ਹੈ ਸਾਰੀ ਟਸਲ, ਆਮੋ ਸਾਹਮਣੇ ਹੈਗੇ ਆ ਅਮਰੀਕਾ ਅਤੇ ਚੀਨ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਅਮਰੀਕਾ ਨੇ ਭਾਰਤ ਨੂੰ ਮੂਹਰੇ ਕੀਤਾ, ਚੀਨ ਦੇ ਸਾਹਮਣੇ ਲਿਆ ਕੇ ਖੜਾ ਕੀਤਾ, ਉਹ ਸਾਰੀ ਜਿਹੜੀ ਡਿਵੈਲਪਮੈਂਟ ਆ ਬਹੁਤ ਅਹਿਮ ਬਣ ਜਾਂਦੀ ਆ। ਹੁਣ ਵੀ ਰੀਸੈਂਟਲੀ ਜਦੋਂ ਅਸੀਂ ਦੇਖ ਰਹੇ ਹਾਂ, ਉਹ ਚੀਨ ਅਤੇ ਭਾਰਤ ਆਮੋ ਸਾਹਮਣੇ ਵੀ ਰਹੇ ਆ, ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਵੀ, ਅਤੇ ਇੱਧਰ ਦੂਜੀਆਂ ਈਸਟਰਨ ਸਟੇਟਸ ਨੂੰ ਮੁੱਖ ਰੱਖਦਿਆਂ ਹੋਇਆਂ ਵੀ। ਅਰੁਣਾਚਲ ਪ੍ਰਦੇਸ਼ ਮਤਲਬ ਇੱਕ ਅਜਿਹਾ ਖਿੱਤਾ ਬਣਿਆ ਹੋਇਆ ਜਿੱਥੇ ਚੀਨ ਦਾ ਦਾਅਵਾ ਰਿਹਾ ਕਿ ਇਹ ਸਾਡਾ ਪਾਰਟ ਹੈ, ਅਤੇ ਭਾਰਤ ਨੇ ਹਮੇਸ਼ਾ, ਕਿਉਂਕਿ ਅਰੁਣਾਚਲ ਪ੍ਰਦੇਸ਼ ਹੈ ਇਸ ਵਕਤ ਪ੍ਰੈਕਟੀਕਲੀ ਭਾਰਤ ਦੇ ਹਿੱਸੇ ਆਉਂਦਾ ਜਾਂ ਭਾਰਤ ਦਾ ਕਬਜ਼ਾ ਆ, ਸੋ ਉਸ ਨੂੰ ਲੈ ਕੇ ਵੀ ਜਿਹੜੀ ਟਸਲ ਹੈ ਉਹ ਹਮੇਸ਼ਾ ਚੱਲਦੀ ਰਹਿੰਦੀ ਹੈ। ਹੁਣ ਵੀ ਡਿਵੈਲਪਮੈਂਟਸ ਉਸ ਨੂੰ ਮੁੱਖ ਰੱਖਦਿਆਂ ਹੋ ਰਹੀਆਂ ਨੇ। ਸੋ ਇੱਕ ਵੱਡਾ ਸਵਾਲ ਇੱਥੇ ਬਣ ਜਾਂਦਾ ਕਿ ਅਰੁਣਾਚਲ ਪ੍ਰਦੇਸ਼ ਇਸ ਵਕਤ ਮਤਲਬ ਉਹ ਸਥਾਨ ਜਾਂ ਉਹ ਇੱਕ ਇਸ਼ੂ ਬਣ ਕੇ ਸਾਹਮਣੇ ਆਊਗਾ ਜਿਹਨੂੰ ਲੈ ਕੇ ਚੀਨ ਅਤੇ ਭਾਰਤ ਆਮੋ ਸਾਹਮਣੇ ਹੋਣਗੇ। ਦੇਖੋ, ਕੱਲ੍ਹ ਅਸੀਂ ਇਸ ਗੱਲ ਦੇ ਉੱਤੇ ਫੋਕਸ ਕੀਤਾ ਸੀ ਕਿ ਸਾਡਾ ਖਿੱਤਾ ਸਾਊਥ ਏਸ਼ੀਆ, ਔਰ ਉਸ ਦੇ ਵਿੱਚ ਅਸੀਂ ਸਾਊਥ ਚਾਈਨਾ ਸੀ ਵੀ, ਔਰ ਜਿਹੜਾ ਉਹ ਸਾਰਾ ਹੀ ਏਸ਼ੀਅਨ ਪਾਰਟ ਹੈ। ਅਸੀਂ ਇਹ ਜ਼ਿਕਰ ਕੀਤਾ ਸੀ ਕਿ ਪਹਿਲਾਂ ਇਨਸਾਨੀ ਇਤਿਹਾਸ 'ਚ, ਔਰ ਖ਼ਾਸ ਤੌਰ 'ਤੇ 20ਵੀਂ ਸਦੀ ਦੇ ਜਦੋਂ ਅਸੀਂ 2 ਵਰਲਡ ਵਾਰਸ ਦੇਖਦੇ ਹਾਂ, ਅਤੇ ਉਹਨਾਂ ਦਾ ਓਰੀਜਨ ਵੀ ਯੂਰਪ ਦੇ ਵਿੱਚ ਹੋਇਆ, ਔਰ ਉਹਦੇ ਲਈ ਜ਼ਿੰਮੇਵਾਰ ਵੀ ਯੂਰਪੀਅਨ ਮੁਲਕ ਸੀ। ਪੋਸਟ ਸੈਕੰਡ ਵਰਲਡ ਵਾਰ, ਕੋਲਡ ਵਾਰ ਸਿਨੇਰੀਓ, ਭਾਵੇਂ ਗਲੋਬਲ ਜਿਹੜੀ ਹੈ ਉਹ ਪੋਲਰਾਈਜੇਸ਼ਨ ਹੋ ਰਹੀ ਸੀ ਦੋਨਾਂ ਗਰੁੱਪਾਂ 'ਚ, ਸੋਵੀਅਤ ਯੂਨੀਅਨ ਜਾਂ ਅਮਰੀਕਾ, ਲੇਕਿਨ ਜੇ ਫੋਕਸ ਸੀ ਜ਼ਿਆਦਾ ਕਨਫਲਿਕਟ ਦਾ ਜਾਂ ਇੰਟਰਸਟ ਸੀ ਤਾਂ ਮਿਡਲ ਈਸਟ ਸੀ। ਔਰ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਉਹ ਟੈਰੀਟੋਰੀ ਜਿਹੜੀ ਕਿ ਸਾਊਥ ਚਾਈਨਾ ਸੀ ਦੀ ਹੈ, ਜਾਂ ਸਾਡਾ ਜਿਹਦੇ 'ਚ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਤੋਂ ਸਾਊਥ ਏਸ਼ੀਆ ਤੱਕ ਔਰ ਮਿਡਲ ਈਸਟ ਤੱਕ ਜਿਹੜਾ ਸਾਰਾ ਹੀ ਰੀਜਨ ਜਿਸ ਦੀ ਪਕੜ ਦੇ ਵਿੱਚ ਆ ਜਾਂਦਾ ਹੈ, ਉੱਥੇ ਜਿਹੜੀਆਂ ਵੱਡੀਆਂ 3 ਪਾਵਰਸ ਨੇ ਉਹਨਾਂ ਦੇ ਵਿੱਚ ਅਮਰੀਕਾ, ਚਾਈਨਾ ਔਰ ਰਸ਼ੀਆ, ਉਹ ਇੱਕ ਦੂਸਰੇ ਦੇ ਆਮੋ ਸਾਹਮਣੇ ਹੋ ਗਈਆਂ ਨੇ। ਔਰ ਇਹਦੇ 'ਚ ਜ਼ਾਹਰ ਹੈ ਰਸ਼ੀਆ ਚਾਈਨਾ ਦਾ ਛੋਟਾ ਭਰਾ ਬਣ ਕੇ ਬਿਹੇਵ ਕਰ ਰਿਹਾ, ਕਿਉਂਕਿ ਉਸ ਦਾ ਸਟੇਟਸ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਖਤਮ ਹੋ ਗਿਆ। ਔਰ ਭਾਰਤ, ਜਿਨ੍ਹਾਂ ਦੇ ਹਾਲਾਂਕਿ ਦਾਅਵੇ ਜੇ ਅਸੀਂ 90s ਦੇ ਵਿੱਚ ਵਾਜਪਾਈ ਸਰਕਾਰ ਦੇ ਵੇਲੇ ਤੋਂ ਦੇਖੀਏ, ਔਰ ਇਹ ਹਕੂਮਤੀ ਤੌਰ 'ਤੇ ਉਹਨਾਂ ਦੇ ਦਾਅਵੇ ਸੀ ਕਿ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਓਵਰਕਮ ਕਰ ਲਾਂਗੇ, ਅਸੀਂ ਸੁਪਰ ਪਾਵਰ, ਅਸੀਂ ਏਸ਼ੀਅਨ ਟਾਈਗਰ, ਔਰ ਉਸ ਦੀਆਂ ਤਰ੍ਹਾਂ ਦੀਆਂ ਟਰਮਸ ਜਿਹੜੀਆਂ ਨੇ ਆਪ ਹੀ ਘੜ ਕੇ ਜਿਹੜੀਆਂ ਨੇ ਉਹ ਬਣਾ ਰਹੇ ਸੀ। ਹਾਲਾਂਕਿ ਹੁਣ ਹਕੀਕਤ ਜਦੋਂ 2021 ਖਤਮ ਹੁੰਦਾ ਹੈ ਅਤੇ ਅਸੀਂ ਦੇਖ ਰਹੇ ਹਾਂ ਕਿ ਇਕਨੋਮਿਕਲੀ ਜੇ ਚਾਈਨਾ ਦੇ ਨਾਲ ਇਹਨਾਂ ਦਾ, ਕਿਉਂਕਿ ਬਹੁਤ ਸਾਰੇ ਮੁਕਾਬਲੇ ਚਾਈਨਾ ਨਾਲ ਇਸ ਲਈ ਹੋ ਸਕਦੇ ਨੇ ਕਿ ਆਬਾਦੀ ਵਾਈਜ਼ ਲਗਭਗ ਇੱਕੋ ਜਿਹੀ ਆਬਾਦੀ ਦੇ ਨੇੜੇ ਤੇੜੇ ਨੇ। ਜੇ ਉਹਨਾਂ ਦੀ ਲਿਬਰੇਸ਼ਨ ਜਾਂ ਆਜ਼ਾਦੀ ਦੀ ਗੱਲ ਕਰੀਏ ਤਾਂ 47-48 ਵਰੇ ਉਹੀ ਲਗਭਗ 74-75 ਸਾਲ ਬਣਦੇ ਨੇ ਜਦੋਂ ਕਿ ਦੋਵੇਂ ਮੁਲਕ ਆਜ਼ਾਦ ਹੋਏ। ਔਰ ਇਹ ਵੀ ਜੇ ਦੇਖੀਏ ਕਿ ਚਾਈਨਾ ਨੇ ਜਿੱਥੋਂ ਸ਼ੁਰੂ ਕੀਤਾ ਸਕਰੈਚ ਤੋਂ, ਉਹਨਾਂ ਦਾ ਤਾਂ ਇਨਫਰਾਸਟਰਕਚਰ ਸਾਰਾ 100-150 ਸਾਲ 'ਚ ਉਹਨਾਂ ਦੀ ਤਾਂ ਸੈਂਚੁਰੀ ਆਫ ਹਿਊਮਿਲੇਸ਼ਨ ਸੀ,
ਲੇਕਿਨ ਭਾਰਤ ਜਿਹੜਾ 47 ਦੇ ਵਿੱਚ ਉਹਨਾਂ ਨੂੰ ਸਾਰਾ ਇਨਫਰਾਸਟ੍ਰਕਚਰ ਮਿਲਿਆ। ਅੱਜ ਇਹਨੂੰ ਲਿਊਟਨਸ ਦਿਹਲੀ ਕਹਿੰਦੇ ਨੇ, ਉਹਨਾਂ ਦਾ ਵਾਇਸਰਾਏ ਹਾਊਸ, ਇਹਨਾਂ ਦੇ ਪ੍ਰੈਜ਼ੀਡੈਂਟ ਦਾ ਹਾਊਸ ਹੈ, ਉਹਨਾਂ ਦੀ ਪਾਰਲੀਮੈਂਟ ਤੋਂ ਲੈ ਕੇ ਰਿੰਗ ਰੋਡਸ ਤੇ ਕਰੋਲ ਬਾਗ ਤੇ ਇਹ ਸਾਰਾ, ਔਰ ਸਾਰੇ ਭਾਰਤ ਭਰ ਦੇ ਵਿੱਚ ਅਸਲਾ ਬਣਾਉਣ ਦੀਆਂ ਫੈਕਟਰੀਆਂ, ਰੇਲਵੇ ਸਟੇਸ਼ਨ, ਕੈਨਾਲ ਸਿਸਟਮ, ਪੂਰਾ ਇਨਫਰਾਸਟ੍ਰਕਚਰ ਦੇ ਨਾਲ ਔਰ ਚਾਈਨਾ ਨੇ ਤਾਂ ਬਿਲਕੁਲ ਹੀ ਜਿਹੜਾ ਤਬਾਹ ਕੀਤਾ ਹੋਇਆ ਉਹਨਾਂ ਦਾ ਸੀ, ਉੱਥੋਂ ਸ਼ੁਰੂ ਕੀਤਾ। ਔਰ ਅੱਜ ਜੇ 74-75 ਸਾਲ ਬਾਅਦ ਦੇਖਣਾ ਹੋਏ ਤੇ ਚਾਈਨਾ ਦੀ ਇਕੋਨਮੀ $15 ਟ੍ਰਿਲੀਅਨ ਦੀ ਹੈ ਜੀ, ਭਾਰਤ $2 ਟ੍ਰਿਲੀਅਨ ਦੇ ਆਲੇ ਦੁਆਲੇ ਜਿਹੜਾ ਸਿਰ ਖਪਾਈ ਕਰ ਰਿਹਾ ਹੈ। ਔਰ ਬੁਰਾ ਹਾਲ ਉਹਨਾਂ ਦਾ, ਰਿਜ਼ਰਵ ਬੈਂਕ ਝੂਠ ਬੋਲ ਰਹੇ ਨੇ, ਪ੍ਰਾਪਰਟੀਆਂ ਉਹ ਜਿਹੜੀਆਂ ਸਰਕਾਰੀ ਵੇਚ ਕੇ ਆਪਣਾ ਰੋਜ਼ਾਨਾ ਖਰਚਾ ਚਲਾ ਰਹੇ ਨੇ, ਜਿਸ ਕਿਸਮ ਦਾ ਹਾਲ ਬਣਿਆ ਹੋਇਆ। ਔਰ ਮਿਲੀਟੈਰੀਲੀ ਜੇ ਅਸੀਂ ਕਹਿਣਾ ਹੋਏ ਕਿ ਚਾਈਨਾ ਤਾਂ ਜਦੋਂ ਆਪਣੀ ਪੋਜੀਸ਼ਨ ਨੂੰ ਅਸੈਸ ਕਰਦਾ ਹੈ ਜਾਂ ਉਹਨਾਂ ਦੇ ਜਿਹੜੇ ਐਕਸਪਰਟ ਨੇ ਕਰਦੇ ਨੇ, ਉਹ ਇੰਡੀਆ ਬਾਰੇ ਤਾਂ ਇਵੇਂ ਹੀ ਲੈਂਦੇ ਨੇ ਜਿਵੇਂ ਐਗਜ਼ਿਸਟ ਹੀ ਨਹੀਂ ਕਰਦਾ, ਕਿਉਂਕਿ ਉਹ ਸਮਝਦੇ ਹੀ ਨਹੀਂ ਕਿ ਵੀ ਉਹਨਾਂ ਦਾ ਕੋਈ ਇੰਡੀਆ ਨਾਲ ਕੰਪੀਟੀਸ਼ਨ ਹੈ। ਕਿਉਂਕਿ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਔਰ ਚਾਈਨਾ ਮਿਲੀਟੈਰੀਲੀ, ਇਕਨੋਮਿਕਲੀ ਔਰ ਜਿਹੜੀ ਨੈਕਸਟ ਜਨਰੇਸ਼ਨ, 4th ਜਨਰੇਸ਼ਨ ਵਾਰਸ ਨੇ, ਉਹਨਾਂ ਦੇ ਵਿੱਚ ਉਹ ਆਪਣੇ ਆਪ ਨੂੰ ਅਮਰੀਕਾ ਦੇ ਨਾਲ ਹੀ ਮੁਕਾਬਲਾ ਕਰਕੇ ਦੇਖਦੇ ਨੇ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਨੇ ਇਹ ਦੇਖਦੇ ਆ ਕਿ ਰੀਜਨ ਦੇ ਵਿੱਚ ਜੇ ਅਮਰੀਕਾ ਨੇ ਆਪਣੇ ਅਲਾਈ ਬਣਾਉਣੇ ਨੇ ਤੇ ਉਹ ਪਹਿਲਾਂ ਕੁਆਡ ਦੇ ਨਾਂ ਥੱਲੇ ਭਾਰਤ, ਆਸਟ੍ਰੇਲੀਆ, ਜਾਪਾਨ ਉਹਨਾਂ ਨੂੰ ਆਪਣੇ ਜਹਾਜ਼ ਤੇ ਚਾੜਿਆ। ਭਾਰਤ ਦਾ ਨਕੰਮਾਪਨ ਦੇਖਦੇ ਆ ਉਹਨਾਂ ਨੇ ਉਹਨੂੰ ਪਾਸੇ ਕਰਕੇ ਔਕਸ ਆਸਟ੍ਰੇਲੀਆ, UK, ਅਮਰੀਕਾ ਦਾ ਮਿਲਟਰੀ ਅਲਾਇੰਸ ਦਾ ਉਹੀ ਕੁਆਡ ਤਾਂ ਇੱਕ ਐਵੇਂ ਇੱਕ ਔਰਨਾਮੈਂਟਲ ਜਿਹੀ ਆਰਗੇਨਾਈਜੇਸ਼ਨ ਬਿਆਨ ਦੇਣ ਲਈ ਰੱਖ ਲਈ। ਔਰ ਚਾਈਨਾ ਨੇ, ਕਿਉਂਕਿ ਇਹ ਜਿਹੜੀ ਭਾਰਤ ਦੀ ਸਵਿਚ ਅਮਰੀਕਨ ਖੈਮੇ ਵੱਲ ਹੋ ਰਹੀ ਸੀ, ਹਾਲਾਂ ਇਸ ਦੌਰ ਦੇ ਵਿੱਚ 2014 'ਚ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਜਦੋਂ ਮੋਦੀ ਆਉਂਦਾ ਹੈ, ਕਿਉਂਕਿ ਉਸ ਤੋਂ ਪਹਿਲਾਂ ਮੋਦੀ ਐਜ਼ ਏ ਚੀਫ ਮਿਨਿਸਟਰ ਆਫ ਗੁਜਰਾਤ ਵੀ ਚਾਈਨਾ ਦੇ ਨਾਲ ਇਹਨਾਂ ਦੇ ਸੰਬੰਧ ਚੰਗੇ ਸੀ। RSS ਨੇ ਆਪਣੇ ਤੌਰ ਤੇ ਵੀ ਸੁਬਰਾਮਨੀਅਮ ਸਵਾਮੀ ਵਰਗੇ ਲੋਕ ਚਾਈਨਾ ਦੇ ਨਾਲ ਚੰਗਾ ਰਾਬਤਾ ਰੱਖਦੇ ਸੀ। ਸੋ ਸ਼ੀ ਜਿਨਪਿੰਗ ਨੇ ਦੌਰਾ ਵੀ ਕੀਤਾ ਭਾਰਤ ਦਾ ਔਰ ਇਨਵਾਈਟ ਵੀ ਕੀਤਾ ਮੋਦੀ ਨੂੰ, ਔਰ ਉਹ ਝੂਲਾ ਝੂਲਦਿਆਂ ਦੀਆਂ ਫੋਟੋਆਂ ਵੀ ਅਸੀਂ ਦੇਖੀਆਂ ਨੇ। ਲੇਕਿਨ ਕਿਉਂਕਿ ਅੰਦਰੂਨੀ ਤੌਰ ਤੇ ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਂਗ ਕੁਰਬਤ ਚੀਨ ਦੇ ਨਾਲ ਸ਼ੋਅ ਕਰ ਰਹੇ ਸੀ, ਲੇਕਿਨ ਜਿਹੜਾ ਉਹ ਅਮਰੀਕਾ ਦੇ ਨਾਲ ਜਿਹੜਾ ਜਹਾਜ਼ੇ ਇਹਨਾਂ ਦੇ ਚੜ੍ਹਨ ਦੀ ਤਿਆਰੀ 'ਚ ਸੀ। ਔਰ ਇਹ ਜਦੋਂ ਲੋੜ ਤੋਂ ਇਹ ਗੱਲ ਵੱਧ ਗਈ, ਔਰ ਬਿਲਕੁਲ ਠੀਕ ਉਸੇ ਲਾਈਨ ਦੇ ਉੱਤੇ ਜੋ ਚਲਾਕੀ 1962 ਦੇ ਵਿੱਚ ਨਹਿਰੂ ਕਰ ਰਿਹਾ ਸੀ। ਹਾਲਾਂ ਜਿਵੇਂ ਅਸੀਂ ਅਕਸਰ ਜ਼ਿਕਰ ਕੀਤਾ ਹੈ, ਚੌਨ ਲਾਈ ਜਿਹੜਾ ਉਹ ਹਰ ਮਹੀਨੇ 'ਚ 2 ਵਾਰ ਉਹ ਕਲਕੱਤੇ ਆਇਆ ਹੁੰਦਾ ਸੀ ਲੰਚ ਖਾਣ ਜਾਂ ਡਿਨਰ ਖਾਣ, ਔਰ ਉਹ ਚਾਹੁੰਦਾ ਸੀ ਕਿ ਭਾਈ ਇਹ ਜਿਹੜਾ ਮੈਕਮੋਹਨ ਲਾਈਨ ਜਿਹੜੀ ਉਹਨਾਂ ਦੀ 1920 ਦੇ ਨੇੜੇ ਤੇੜੇ ਦੀ ਹੈ, ਉਹਨੂੰ ਉਹਨੇ ਚੀਨ ਨੇ ਨਹੀਂ ਮੰਨਿਆ ਹੋਇਆ। 20th ਸੈਂਚੁਰੀ ਬਿਗਨਿੰਗ 'ਚ ਇਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਬਾਰਡਰ ਡਰਾ ਕਰ ਲਓ ਭਾਈ, ਤੁਹਾਡਾ ਕੀ ਹੈ ਦੂਸਰਾ ਇਹਨੂੰ। ਔਰ ਨਹਿਰੂ ਜਿਹੜਾ ਕਿ ਬਿਲਕੁਲ ਹੰਕਾਰਿਆ ਹੋਇਆ ਸੀ ਕਿ ਜੀ ਅਸੀਂ ਗੋਆ ਜਿੱਤ ਲਿਆ, ਅਸੀਂ ਹੈਦਰਾਬਾਦ ਜਿੱਤ ਲਿਆ ਸੀ 48 'ਚ, ਔਰ ਅਸੀਂ ਫਲਾਣਾ, ਉਹਨੇ ਕਿਹਾ ਜੀ ਥਰੋ ਦੈਮ ਆਊਟ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਅੱਜ ਬਹੁਤ ਸਾਰਾ ਮਿਲਟਰੀ ਹਿਸਟਰੀ ਇਸ ਗੱਲ ਦਾ ਸਬੂਤ ਹੈ ਉਸ ਦੌਰ ਦੀ ਕਿ ਭਾਰਤ ਨੇ ਹੀ ਉਸ ਕਨਫਲਿਕਟ ਦੀ ਸ਼ੁਰੂਆਤ ਕੀਤੀ। ਔਰ ਫਿਰ ਚੀਨ ਨੇ ਜਿਹੜੀ ਇਹਨਾਂ ਨੂੰ ਮਾਰ ਮਾਰੀ, 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟੋਰੀ, ਜਿਹਦੇ 'ਚ ਵੱਡਾ ਹਿੱਸਾ ਲੱਦਾਖ ਜਾਂ ਜਿਹਨੂੰ ਅਕਸਾਈ ਚਿੰਨ ਕਿਹਾ ਜਾਂਦਾ, ਉਹ ਉਹਨਾਂ ਨੇ ਲਈ। ਔਰ ਜਿਸ ਅਰੁਣਾਚਲ ਜਿਹੜਾ ਇਹਨਾਂ ਨੇ ਬਾਅਦ 'ਚ ਸੂਬੇ ਦਾ ਨਾਂ ਅਰੁਣਾਚਲ ਰੱਖਿਆ, ਇਹਨੂੰ ਨੇਫਾ ਕਿਹਾ ਜਾਂਦਾ ਸੀ, ਨਾਰਥ ਈਸਟ ਫਰੰਟੀਅਰ ਏਜੰਸੀ, ਇਹ ਵੀ ਚਾਈਨਾ ਨੇ ਲੈ ਲਿਆ ਸੀ। ਕਿਉਂਕਿ ਹਮੇਸ਼ਾ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਮਾਓ ਸੇ ਤੁੰਗ ਦਾ ਇਹ ਕਹਿਣਾ ਹੁੰਦਾ ਸੀ ਕਿ ਭਾਈ ਇਹ ਜਿਹੜਾ 5 ਫਿੰਗਰਸ ਨੇ, ਜਿਹੜਾ ਤਿੱਬਤ ਹੈ ਉਹ ਹਥੇਲੀ ਹੈ, ਔਰ ਸਿੱਕਮ, ਭੂਟਾਨ, ਨੇਪਾਲ, ਔਰ ਜਿਹੜਾ ਜਿਹਨੂੰ ਇਹ ਨੇਫਾ ਕਹਿੰਦੇ ਸੀ ਉਹਨੂੰ ਸਾਊਥ ਤਿੱਬਤ ਕਹਿੰਦੇ ਨੇ, ਔਰ ਸਿੱਕਮ, ਇਹ ਜਿਹੜਾ ਸਾਡਾ ਹਿੱਸਾ ਹੈ, 5 ਫਿੰਗਰਸ ਨੇ ਜਿਹੜੀਆਂ ਚਾਈਨਾ ਦੀਆਂ ਨੇ। ਸੋ ਇਸ ਦੇ ਮੱਦੇਨਜ਼ਰ ਹਾਲਾਂ ਚਾਈਨਾ ਨੇ 62 ਦੇ ਵਿੱਚ ਯੂਨੀਲੈਟਰਲ ਤੌਰ ਤੇ ਸੀਜ਼ਫਾਇਰ ਕੀਤਾ, ਆਪਣੀ ਫੌਜ ਜਿਹੜੀ ਹੈ ਉਹ ਵਿਦਡਰਾ ਕਰ ਲਈ, ਪਰ ਭਾਰਤ ਨੂੰ ਕਿਹਾ ਕਿ ਭਾਈ ਇਹ ਜਿਹੜਾ ਇਹਨੂੰ ਰਿਜ਼ੋਲਵ ਕਰੋ, ਮਤਲਬ ਇਹ ਹੈ ਕਿ ਵੀ ਤੁਸੀਂ ਇਹ ਪੀਸਫੁਲੀ ਸਾਡੇ ਹਵਾਲੇ ਕਰੋ। ਇਹਨਾਂ ਨੇ ਉਹਨੂੰ ਸੂਬਾ ਬਣਾ ਕੇ ਅਰੁਣਾਚਲ ਪ੍ਰਦੇਸ਼ ਔਰ ਲੈਂਡ ਆਫ ਦਾ ਰਾਈਜ਼ਿੰਗ ਸਨ ਔਰ ਇਹ ਵੋ। ਔਰ ਜਦੋਂ ਅਮਰੀਕਾ ਦੀ ਥਾਪੀ ਮਿਲੀ ਤਾਂ ਜਿਵੇਂ 62 ਦੇ ਵਿੱਚ ਨਹਿਰੂ ਦਾ ਦਿਮਾਗ ਖਰਾਬ ਹੋਇਆ ਸੀ,
ਮੋਦੀ ਨੇ ਵੀ ਸਮਝਿਆ, ਔਰ ਇਹ ਇੰਡੀਆ ਦੀ ਹੀ ਬਦੌਲਤ ਹੈ ਜੋ ਉਹਨਾਂ ਨੇ ਜੂਨ 2020 'ਚ ਗਲਵਾਨ ਵੈਲੀ 'ਚ, ਫਿਰ ਪੈਂਗੋਂਗ ਸੋ ਦੇ ਦੁਆਲੇ, ਉਸ ਤੋਂ ਪਹਿਲਾਂ 2017 'ਚ ਭੂਟਾਨ ਨਾਲ ਲੱਗਦੀ ਸਰਹੱਦ ਡੋਕਲਾਮ ਦੇ ਵਿੱਚ ਜਿਹੜਾ ਭਾਰਤ ਨੂੰ ਸਬਕ ਸਿਖਾਇਆ। ਔਰ ਹੁਣ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਉਹ ਸਾਰਾ ਹੀ ਜਿਹੜਾ ਖਾਸ ਤੌਰ 'ਤੇ ਈਸਟਰਨ ਸੈਕਟਰ ਹੈ, ਜਿਸ ਦੇ ਵਿੱਚ ਲੱਦਾਖ ਫੁੱਲੀ ਇਕਵਿਪਡ, ਉਹਨਾਂ ਨੇ ਅਖੀਰਲੀ ਪੋਸਟ ਤੱਕ ਵੈਲ ਐਂਟਰੈਂਚਡ ਚਾਈਨੀਜ਼ ਆਰਮੀ ਹੈ। ਔਰ ਇਹਦੇ ਬਾਵਜੂਦ ਕਿ 13-14 ਦੌਰ ਗੱਲਬਾਤ ਦੇ ਇਸ ਦੌਰ ਦੇ ਵਿੱਚ ਚੱਲੇ, ਉਹਨਾਂ ਨੇ ਚਾਈਨਾ ਨੇ ਉਸ ਬਾਰੇ ਬਿਲਕੁਲ ਜਿਹੜਾ ਕੋਈ ਯੀਲਡ ਕਰਨ ਤੋਂ ਨਾ ਕਰ ਦਿੱਤੀ। ਔਰ ਹੁਣ ਜਦੋਂ ਅਸੀਂ ਦੇਖ ਰਹੇ ਹਾਂ, ਔਰ ਤੁਹਾਡਾ ਸਵਾਲ ਕਿ 2022 'ਚ ਕੀ ਇਸ ਮੁੱਦੇ ਦੇ ਉੱਤੇ ਅਰੁਣਾਚਲ ਜਾਂ ਸਾਊਥ ਤਿੱਬਤ ਚਾਈਨਾ ਜੰਗ 'ਚ ਜਾ ਸਕਦਾ ਹੈ, ਮੈਂ ਅਕਸਰ ਇਹ ਕਹਿੰਦਾ ਵੀ ਚਾਈਨਾ ਦਾ ਜਿਹੜਾ ਸਟਾਈਲ ਹੈ ਉਹ ਅੰਡਰਸਟੇਟਮੈਂਟ ਸਟਾਈਲ ਹੁੰਦਾ ਹੈ। ਔਰ ਜੇ ਤੁਸੀਂ ਪਿਛਲੇ 2-3 ਦਿਨ ਦੀਆਂ ਡਿਵੈਲਪਮੈਂਟਸ ਦੇਖੋ, ਜਦੋਂ ਕਿ 2021 ਕਲੋਜ਼ ਹੋ ਰਿਹਾ, ਉਹਦੇ 'ਚ ਪ੍ਰੋਵੋਕੇਸ਼ਨ ਹਮੇਸ਼ਾ ਭਾਰਤ ਵੱਲੋਂ ਆਈ ਹੈ। 62 'ਚ ਵੀ ਆਈ, ਹੁਣ ਵੀ ਮੋਦੀ ਵੱਲੋਂ ਪ੍ਰੋਵੋਕੇਸ਼ਨ ਸੀ ਜਿਹਦਾ ਜਵਾਬ ਚਾਈਨਾ ਨੇ ਦਿੱਤਾ। ਔਰ ਜਿਹੜੀਆਂ ਹਰਕਤਾਂ ਭਾਰਤ ਨੇ ਪਿਛਲੇ ਹਫ਼ਤਿਆਂ ਦੇ ਵਿੱਚ ਕੀਤੀਆਂ ਨੇ, ਔਰ ਖ਼ਾਸ ਤੌਰ 'ਤੇ ਅਮਰੀਕਾ ਦੇ ਨਾਲ ਰਲ ਕੇ, ਜਿਵੇਂ ਅਮਰੀਕਾ ਨੇ 2 ਐਨਵਾਏ ਮੁਕਰਰ ਕੀਤੇ, ਔਰ ਉਹਨਾਂ ਦੀ ਜਿਹੜੀ ਦਲਾਈ ਲਾਮੇ ਦੀ ਗਵਰਨਮੈਂਟ ਇਨ ਐਗਜ਼ਾਈਲ ਹੈ, ਉਹਨਾਂ ਦੇ ਨਾਲ ਜਿਹੜੀ ਹੈ ਕਮਿਊਨੀਕੇਸ਼ਨ ਖੋਲ੍ਹੀ। ਔਰ ਇਹ ਪਹਿਲੀ ਵਾਰ ਸੀ ਪਿਛਲੇ 60 ਸਾਲ ਦੇ ਵਿੱਚ ਜਦੋਂ ਦਾ ਦਲਾਈ ਲਾਮਾ ਉੱਥੇ ਆਇਆ ਕਿ ਗਵਰਨਮੈਂਟ ਇਨ ਐਗਜ਼ਾਈਲ ਨੂੰ ਮਾਨਤਾ ਦਿੱਤੀ। ਗੱਲ ਫਿਰ ਇੱਥੇ ਨਹੀਂ ਰੁਕੀ, ਇਹਨਾਂ ਦਾ ਇੱਕ ਗਰੁੱਪ ਇਹਨਾਂ ਨੇ ਮੈਂਬਰ ਪਾਰਲੀਮੈਂਟਸ ਦੇ ਨਾਂ ਥੱਲੇ ਬਣਾਇਆ ਹੋਇਆ, ਆਲ ਪਾਰਟੀ ਇੰਡੀਅਨ ਪਾਰਲੀਮੈਂਟਰੀ ਫੋਰਮ। 6 MPs ਨੇ ਸ਼ਮੂਲੀਅਤ ਕੀਤੀ ਉਸੇ ਹੀ ਗਵਰਨਮੈਂਟ ਇਨ ਐਗਜ਼ਾਈਲ ਦੇ ਇੱਕ ਡਿਨਰ ਦੇ ਵਿੱਚ। ਹੁਣ ਇਹ ਸਾਰੀ ਟੂ ਮਚ ਪ੍ਰੋਵੋਕੇਸ਼ਨ ਸੀ, ਔਰ ਚਾਈਨਾ ਦੇ ਲਈ ਇਹ ਉਹਨਾਂ ਦੀ ਦੁੱਖ ਦੀ ਰਗ ਹੈ। ਉਹ ਤਿੱਬਤ ਹੋਏ, ਉਹ ਤਾਈਵਾਨ ਹੋਏ, ਹਾਂਗਕਾਂਗ ਵਾਲਾ ਪਾਰਟ ਤਾਂ ਉਹਨਾਂ ਨੇ ਹੱਲ ਕਰ ਲਿਆ। ਔਰ ਉਹਨਾਂ ਨੇ ਜਿਹੜਾ ਮੈਸੇਜ ਇਹਨਾਂ ਪਿਛਲੇ 2-3 ਦਿਨਾਂ ਦੇ ਵਿੱਚ ਦਿੱਤਾ ਹੈ, ਉਸ ਤੋਂ ਬੜਾ ਕਲੀਅਰ ਹੈ ਕਿ ਫੁੱਲ ਸਕੇਲ ਵਾਰ ਦੇ ਤਾਂ ਚਾਂਸਸ ਨਹੀਂ ਹੁੰਦੇ ਜਦੋਂ ਪਾਵਰ ਨਿਊਕਲੀਅਰ ਬਣ ਜਾਂਦੀਆਂ ਨੇ, ਲੇਕਿਨ ਲਿਮਿਟਿਡ ਵਾਰ। ਔਰ ਚਾਈਨਾ ਦੇ ਲਈ ਇਹ ਜਿਹੜਾ ਸਾਊਥ ਚਾਈਨਾ ਜਾਂ ਅਰੁਣਾਚਲ ਇਵੇਂ ਹੀ ਲੈਣਾ ਹੀ ਹੈ ਜਿਵੇਂ ਬਿੱਲੀ ਜਿਹੜੀ ਆ ਉਹ ਮਾਰ ਕੇ ਪੰਜਾ ਚੂਹਾ ਜਿੱਥੋਂ ਮਰਜ਼ੀ ਉਹਦੇ ਚੂਹੇ ਤੱਕ ਪਹੁੰਚਣਾ ਹੁੰਦਾ, ਉਹ ਤਾਂ ਪਹਿਲਾਂ ਹੀ ਪਹੁੰਚੀ ਹੋਈ ਹੈ ਔਰ ਉਹ ਉਹਨੂੰ ਖੋਹਣਾ ਜਿਹੜਾ। ਔਰ ਇਹਦੇ 'ਚ 2-3 ਖਬਰਾਂ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲੀ ਗੱਲ ਤੇ ਜਦੋਂ ਇਹਨਾਂ ਨੇ ਇਹ ਗਵਰਨਮੈਂਟ ਇਨ ਐਗਜ਼ਾਈਲ ਵਾਲਾ ਜਿਹੜਾ ਉਹਨਾਂ ਦੇ ਨਾਲ ਡਿਨਰ ਕੀਤਾ ਤੇ ਇਹ ਅਨਯੂਜੂਅਲ ਹੁੰਦਾ ਹੈ, ਕਿਉਂਕਿ ਜਿਹੜੀ ਐਮਬੈਸੀ ਕਿਸੇ ਮੁਲਕ ਦੀ ਵਿੱਚ ਹੁੰਦੀ ਹੈ ਕਿਸੇ ਦੀ, ਉਹ ਅੰਦਰੂਨੀ ਅਫੇਅਰਸ ਦੇ ਵਿੱਚ ਇਹ ਐਕਸਪੈਕਟ ਨਹੀਂ ਹੁੰਦਾ ਕਿ ਉਹ ਇੰਟਰਫੀਅਰ ਕਰਨ। ਪਰ ਚਾਈਨੀਜ਼ ਐਮਬੈਸੀ ਰਾਈਟਸ ਟੂ MPs ਅਗੇਂਸਟ ਸਪੋਰਟਿੰਗ ਤਿਬਤਨ ਕਾਜ਼ ਟ੍ਰਿਗਰ ਸਟਰੋਂਗ ਰਿਐਕਸ਼ਨ। ਚਾਈਨੀਜ਼ ਐਮਬੈਸੀ ਨੇ 6 MPs ਨੂੰ ਲਿਖਿਆ, ਜਿਨ੍ਹਾਂ 'ਚ ਸਾਰੀਆਂ ਪਾਰਟੀਆਂ ਦਾ ਇਹ ਆਲ ਪਾਰਟੀ ਇੰਡੀਅਨ ਪਾਰਲੀਮੈਂਟਰੀ ਫੋਰਮ ਹੈ, ਔਰ ਉਹਨਾਂ ਨੂੰ ਵਾਰਨ ਕੀਤਾ ਹੈ ਕਿ ਭਾਈ ਇਹ ਤੁਸੀਂ ਠੀਕ ਨਹੀਂ ਕਰ ਰਹੇ, ਇਹ ਜਿਹੜਾ ਇਹ ਸਾਡਾ ਜਿਹੜਾ ਇਸ ਦੇ ਵਿੱਚ ਇੰਟਰਫੀਅਰ ਨਾ ਕਰੋ, ਅਦਰਵਾਈਜ਼ ਤੁਹਾਨੂੰ ਉਹਦੇ ਕਨਸੀਕੁਐਂਸਿਸ ਭੁਗਤਣ ਲਈ ਤਿਆਰ ਰਹਿਣਾ ਪਏਗਾ। ਫਿਰ ਦੂਸਰੀ ਡਿਵੈਲਪਮੈਂਟ ਅਸੀਂ ਦੇਖਦੇ ਹਾਂ ਕਿ ਚਾਈਨਾ ਨੇ 2 ਦਿਨ ਪਹਿਲਾਂ 15 ਉਹ ਸਪਾਟ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਅਰੁਣਾਚਲ ਭਾਰਤ ਦੇ ਉਹਨਾਂ ਦੀ ਸਟੇਟ ਹੈ ਇੱਕ, ਉੱਥੋਂ MP ਹੈ, ਉੱਥੇ ਅਪ ਟੂ ਦਾ ਬਾਰਡਰ ਆਪਣਾ ਇਨਫਰਾਸਟ੍ਰਕਚਰ ਬਣਾ ਰਹੇ ਨੇ। ਹੁਣ ਵਿਦਿਨ ਅਰੁਣਾਚਲ ਦੇ ਨਕਸ਼ੇ 'ਚ ਜਿਹੜੀਆਂ ਥਾਵਾਂ ਨੇ, 15 ਥਾਵਾਂ ਦੇ ਨਾਂ ਚਾਈਨੀਜ਼ ਨੇ, ਜਿਹੜੀ ਉਹਨਾਂ ਦੀ ਅਫੀਸ਼ੀਅਲ ਡਾਇਲੈਕਟ ਹੈ, ਸਕ੍ਰਿਪਟ ਡਾਇਲੈਕਟ ਮੈਂਡਰਿਨ, ਕਿਉਂਕਿ ਚਾਈਨੀਜ਼ ਜ਼ਬਾਨ ਦੇ ਵੀ ਕਈ ਡਾਇਲੈਕਟ ਨੇ, ਮੈਂਡਰੀਨ ਉਹਨਾਂ ਦੀ ਜਿਹੜੀ ਹੈ ਉਹ ਸਟੈਂਡਰਡ ਲੈਂਗੁਏਜ ਹੈ। ਉਹਨਾਂ ਨੇ 15 ਥਾਵਾਂ ਨੂੰ ਨਾਂ ਦਿੱਤੇ ਨੇ ਉਸ ਆਪਣੀ ਜ਼ਬਾਨ ਮੈਂਡਰਨ ਦੇ ਵਿੱਚ। ਚਾਈਨਾ ਰੀਨੇਮਸ 15 ਮੋਰ ਪਲੇਸਿਸ ਇਨ ਅਰੁਣਾਚਲ, ਔਰ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਜੀ ਇਨਵੈਂਟਡ ਨੇਮਸ ਡਜ਼ਨਟ ਆਲਟਰ ਸਟੇਟ ਸਟੇਟਸ ਐਜ਼ ਪਾਰਟ ਆਫ ਇੰਡੀਆ, ਕਿ ਜੀ ਨਾਂ ਬਦਲਣ ਨਾਲ ਇਹ ਤਾਂ ਨਹੀਂ ਹੈ ਕਿ ਭਾਰਤ ਦਾ ਸੂਬਾ ਨਹੀਂ ਰਿਹਾ। ਪਰ ਤੁਸੀਂ ਜੇ ਟਾਈਮਿੰਗ ਦੇਖੋ ਕਿ ਈਅਰ ਐਂਡ ਦੇ ਉੱਤੇ ਚੀਨ 15 ਥਾਵਾਂ ਨੂੰ ਆਪਣੀ ਮੈਂਡਰੀਨ ਨੇਮ ਦੇ ਕੇ ਦੱਸ ਰਿਹਾ ਕਿ ਆਉਣ ਵਾਲਾ ਵਰ੍ਹਾ ਜਿਹੜਾ ਉਹ ਅਸੀਂ ਤੁਹਾਡੇ ਤੋਂ ਅਰੁਣਾਚਲ ਲੈਣਾ। ਔਰ ਨਾਲ ਦੀ ਨਾਲ ਜਦੋਂ ਹੀ ਇਹ ਉਹਨਾਂ ਨੇ ਕਿਹਾ, ਨਾਲ ਉਹਨਾਂ ਦੀ ਸਟੇਟਮੈਂਟ ਉਹਨਾਂ ਦੀ ਫੋਰਨ ਮਿਨਿਸਟਰੀ ਦੀ ਆਉਂਦੀ ਹੈ, ਚਾਈਨਾ ਸੇਜ਼ ਅਰੁਣਾਚਲ ਪ੍ਰਦੇਸ਼ ਇਨਹੈਰੈਂਟ ਪਾਰਟ ਆਫ ਇਟਸ ਟੈਰੀਟਰੀ। ਇਨਹੈਰੈਂਟ, ਜਿਵੇਂ ਇਹਦਾ ਕਹਿਣਗੇ ਨਾ ਅਟੂਟ ਅੰਗ, ਹੁਣ ਇਨਹੈਰੈਂਟ ਹੁੰਦਾ ਹੈ ਕਿ ਵੀ ਇਹ ਵਿਰਸੇ 'ਚ ਲਿਖਿਆ ਹੋਇਆ, ਜਿਹੜਾ ਕਦੇ ਬਦਲ ਹੀ ਨਹੀਂ ਸਕਦਾ। ਇਨਹੈਰੈਂਟ ਪਾਰਟ ਆਫ ਇਟਸ ਟੈਰੀਟਰੀ। ਔਰ ਇਹ ਇੰਡੀਆ ਨੂੰ ਉਹਨਾਂ ਨੇ ਸਟਰੋਂਗ ਮੈਸੇਜ ਦਿੱਤਾ। ਤੇ ਨਾਲ ਦੀ ਨਾਲ ਜਦੋਂ ਤੁਸੀਂ ਖਬਰਾਂ ਨੂੰ ਮਿਲਾ ਕੇ ਦੇਖਦੇ ਹੋ, ਪਾਕਿਸਤਾਨ ਚਾਈਨਾ ਵਾਓ ਟੂ ਟੈਪ ਫੁੱਲ ਪੋਟੈਂਸ਼ੀਅਲ ਆਫ ਸਟ੍ਰੈਟੇਜਿਕ ਗਵਾਦਰ ਪੋਰਟ,
ਹੁਣ ਗਵਾਦਰ ਪੋਰਟ ਜਿਹੜੀ ਆਜ਼ਾਦ ਕਸ਼ਮੀਰ ਦੀ ਟੈਰੀਟਰੀ ਚੋਂ ਜ਼ਾਹਰ ਹੈ, ਬਾਲਿਸਤਾਨ ਗਿਲਗਿਸਤਾਨ ਉਸ ਚੋਂ ਲੰਘਦੀ ਹੈ, ਔਰ ਭਾਰਤ ਕਹਿੰਦਾ ਜੀ ਦੇਖੋ ਇਹ ਤਾਂ ਸਾਰਾ ਕਸ਼ਮੀਰ ਸਾਡਾ ਹੈ ਔਰ ਇਹ ਚਾਈਨਾ ਉੱਥੇ ਕਿਉਂ ਜਿਹੜਾ ਸੀਪੈਕ ਦਾ ਹਿੱਸਾ ਹੈ। ਪਰ ਐਨ ਇਸ ਮੌਕੇ ਦੇ ਉੱਤੇ ਇਹਨਾਂ ਦੀ ਆਲ ਵੈਦਰ ਅਲਾਈਜ਼ ਪਾਕਿਸਤਾਨ ਐਂਡ ਚਾਈਨਾ ਹੈਵ ਐਗਰੀਡ to use the full potential of the strategic Gwadar port in Balochistan province, a major project under CPEC that provides communist giant an opening to Arabian Sea, according to media report on Friday. कि flagship और $60 billion ਦਾ ਇਹ project, ਔਰ ਇਸ ਸਾਰੇ ਦੇ ਨਾਲ ਹੁਣ ਕਿਉਂਕਿ ਚਾਈਨਾ ਨੇ 15 ਨਾਂ ਬਦਲੇ, ਸਟੇਟਮੈਂਟ ਸਟਰੋਂਗਲੀ ਕਿਹਾ, ਇਨਹੈਰੈਂਟ ਪਾਰਟ ਦਿੱਤਾ ਤੇ ਮੋਦੀ ਉਵੇਂ ਹੀ ਚੁੱਪ ਹੈ ਜਿਵੇਂ ਗਲਵਾਨ ਵੈਲੀ ਤੋਂ ਲੈ ਕੇ ਲਦਾਖ ਤੱਕ ਜਿਹੜਾ ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਲਈ ਹੈ ਉਹਦੇ ਬਾਰੇ ਚੁੱਪ ਸੀ। ਔਰ ਇਹਦੇ ਤੇ ਈਵਨ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੁਐਸਚਨ ਕੀਤਾ ਹੈ। ਕਾਂਗਰਸ ਕੁਐਸਚਨਸ ਪ੍ਰਾਈਮ ਮਿਨਿਸਟਰ ਮੋਦੀ ਸਾਇਲੈਂਸ ਔਨ ਚਾਈਨਾ ਰੀਨੇਮਿੰਗ ਪਲੇਸਿਸ ਇਨ ਅਰੁਣਾਚਲ ਪ੍ਰਦੇਸ਼। ਉਹਨਾਂ ਨੇ ਕਿਹਾ ਕਿ ਵਿਲ ਆਵਰ ਰਿਸਪੌਂਸ ਬੀ ਲਿਮਿਟਡ ਟੂ ਬੈਨਿੰਗ ਚਾਈਨੀਜ਼ ਐਪਸ ਵਾਈਲ ਇੰਡੋ ਚਾਈਨਾ ਟ੍ਰੇਡ ਕ੍ਰੋਸਿਸ $100 billion ਮਾਰਕ, ਆਸਕ ਕਾਂਗਰਸ ਸਪੋਕਸਮੈਨ ਗੌਰਵ ਵੱਲਭ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਟ੍ਰੇਡ $100 ਬਿਲੀਅਨ ਦਾ ਕ੍ਰਾਸ ਕਰ ਰਹੀ ਹੈ ਤੇ ਤੁਸੀਂ ਜਦੋਂ ਰਿਐਕਟ ਕਰਦੇ ਹੋ ਕਹਿੰਦੇ ਅਸੀਂ ਚਾਈਨੀਜ਼ ਐਪ ਬੈਨ ਕਰਤੀਆਂ, ਅਸੀਂ ਟਿਕਟੌਕ ਬੈਨ ਕਰ ਦਿਆਂਗੇ, ਅਸੀਂ ਇਹ ਬੈਨ ਕਰ ਦਿਆਂਗੇ। ਉਹ ਕਿਹਾ ਬਸ ਆਹੀ ਵੀ ਮੋਦੀ ਜ਼ਬਾਨ ਕਿਉਂ ਨਹੀਂ ਖੋਲਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਆਉਣ ਵਾਲੇ ਵਰ੍ਹੇ ਦੇ ਵਿੱਚ ਜੇ ਭਾਰਤ ਨੇ ਆਪਣਾ ਰੁਖ ਨਾ ਬਦਲਿਆ, ਜਿਹਦੀਆਂ ਸੰਭਾਵਨਾਵਾਂ ਨਹੀਂ ਨੇ, ਕਿਉਂਕਿ ਜਿਸ ਹੱਦ ਤੱਕ ਹੁਣ ਇਹ ਅਮਰੀਕਾ ਦੇ ਇੰਟਰਸਟ ਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ। ਸੋ ਚਾਈਨਾ ਨੇ ਲਦਾਖ, ਪੈਂਗੋਂਗ ਸੋ ਲੇਕ ਉਹ ਸਾਰੇ ਤੋਂ ਆਪਣਾ ਇਕਨੋਮਿਕਲ ਕੋਰੀਡੋਰ ਵਾਲਾ ਰਾਊਟ ਉਹਨਾਂ ਨੇ ਸੇਵ ਕਰ ਲਿਆ ਹੋਇਆ ਹੈ। ਔਰ ਜੇ ਹੁਣ ਕਿਤੇ ਵੀ ਕਨਫਲਿਕਟ ਦੀਆਂ ਸੰਭਾਵਨਾਵਾਂ ਨੇ, ਲਿਮਿਟਿਡ ਹੋਏਗਾ, ਫੁੱਲ ਸਕੇਲ ਵਾਰ ਭਾਰਤ ਇੰਨੇ ਜੋਗਾ ਨਹੀਂ ਹੈ ਕਿਉਂਕਿ ਚਾਈਨਾ ਤਾਂ ਰੂਫ ਆਫ ਦਾ ਵਰਲਡ ਤੇ ਬੈਠਾ ਹੈ ਤਿੱਬਤ ਦੇ ਉੱਤੇ। ਉਹਨਾਂ ਨੂੰ ਕੋਈ ਨਿਊਕਲੀਅਰ ਜਾਂ ਦੂਸਰੇ ਦੀ ਲੋੜ ਨਹੀਂ ਹੈਗੀ, ਉਹ ਤਾਂ ਸਾਰਾ ਹੀ ਜਿਹੜਾ ਭਾਰਤ ਹੀ ਉਹਨਾਂ ਦੇ ਉਸ ਰੂਫ ਆਫ ਦਾ ਵਰਲਡ ਦੇ ਵਿਦਨ ਫਿਊ ਮਾਈਲਸ ਆ ਜਾਂਦਾ ਐਜ਼ ਦਾ ਕ੍ਰਾਓ ਫਲਾਈਜ਼। ਲੇਕਿਨ ਚਾਈਨਾ ਸਾਊਥ ਤਿੱਬਤ ਦੇ ਵਿੱਚ ਜਿਹਦਾ ਨਾਂ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਰੱਖਿਆ ਹੋਇਆ ਹੈ, ਉਹ ਐਗਰੈਸਿਵ ਸਟੈਂਸ ਲਏਗਾ। ਜੀ ਡਾਕਟਰ ਸਾਹਿਬ, ਬਿਲਕੁਲ ਆਉਣ ਵਾਲਾ ਸਮਾਂ ਦੇਖਦੇ ਹਾਂ ਡਿਵੈਲਪਮੈਂਟਸ ਕਿਸ ਡਾਇਰੈਕਸ਼ਨ ਵੱਲ ਹੁੰਦੀਆਂ ਨੇ। ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ, ਦੁਬਾਰਾ ਫਿਰ ਗੱਲਬਾਤ ਤੋਰਦੇ ਹਾਂ।